ਲਾਲਾ ਜੀ ਇਹ ਮਾਲ ਦਾ ਕੀ ਫਾਇਦਾ ਵਾ ਤੁਹਾਨੂੰ, ਕੀ ਬਰਕਤ ਇਹਨਾਂ ਦੇ ਵਿੱਚ? ਇਹਨਾਂ ਦੀ ਤੁਸੀਂ ਬਰਕਤ ਦੀ ਗੱਲ ਕਰਦੇ ਹੋ ਨਾ, ਇਹਨਾਂ ਦੀਆਂ ਬਰਕਤਾਂ ਬੇਸ਼ੁਮਾਰ ਆ ਕਿ ਜਦੋਂ ਦੇ ਅਸੀਂ ਡੰਗਰਾਂ ਦੇ ਅੱਲਾ ਦੇ ਹੁਕਮ ਨਾਲ ਕੰਮ ਕਰਦੇ, ਅਸੀਂ ਅੱਜ ਤੱਕ ਕਦੀ ਵੀ ਦੁੱਧ ਮਿਣ ਕੇ ਘਰ ਨਹੀਂ ਘਲਾਇਆ, ਯਾਨੀ ਕਿ ਜਿੰਨਾ ਚਾਹੀਦਾ ਖੁੱਲ੍ਹਾ ਹੀ ਘਲਾਇਆ। ਔਰ ਜੇ ਕੋਈ ਪੁਰਾਣਾ ਵੀ ਆ ਗਿਆ ਵਾ ਤਾਂ ਕਦੀ ਕਿਸੇ ਨੂੰ ਇਹ ਫੀਲ ਨਹੀਂ ਹੋਇਆ ਕਿ ਅਸੀਂ ਇੱਕ ਗਲਾਸ ਦੇਣਾ ਯਾਨੀ ਕਿ ਰੱਜ ਕੇ ਪੀਏ। ਨਾ ਚਾਹੁੰਦੇ ਹੋ ਵੀ ਮਾਲ ਦੀ ਇਹ ਬਰਕਤ ਹੈ ਕਿ ਤੁਸੀਂ ਸਕਦੇ ਕਿ ਟਾਈਮ ਤੁਹਾਨੂੰ ਉੱਠਣਾ ਪੈਂਦਾ, ਹਾੜ ਹੋਵੇ ਸਿਆਲ ਹੋਵੇ, ਤੁਸੀਂ ਉਸ ਟਾਈਮ ਉੱਠਣਾ ਜਦੋਂ ਲੋਕ ਅੱਲਾ ਅੱਲਾ ਕਰਦੇ ਆ। ਸਭ ਤੋਂ ਪਹਿਲਾਂ ਉੱਠ ਕੇ ਅੱਲਾ ਅੱਲਾ ਕਰੋ, ਮੁੜ ਕੇ ਇਹਨਾਂ ਦੀ ਯਾਨੀ ਕਿ ਖੁਦਮਤ ਕਰੋ, ਉਹ ਵੀ ਸਵਾਬ ਤੇ ਇਹਨਾਂ ਨੂੰ ਸਾਂਭਣਾ ਵੀ ਸਵਾਬ। ਇਹ ਹੁਣ ਤੇ ਇਸ ਡੰਗਰਾਂ ਦੇ ਵਿੱਚ ਤੇ ਇੰਨਾ ਕੁ ਫਾਇਦਾ ਵਾ, ਇੰਨੀ ਬਰਕਤ ਆ ਕਿ ਤੇਰੀ ਸੋਚ ਆ। ਇਹ ਵੈਸੇ ਬੰਦੇ ਦਾ ਡਿਪਰੈਸ਼ਨ ਖਤਮ ਹੋ ਜਾਂਦਾ ਡੰਗਰ ਰੱਖਣ ਵਾਲੇ ਦਾ। ਮੈਂ ਕਹਿੰਦਾ ਵੀ ਲੋਕ ਗੱਲਾਂ ਕਰਦੇ ਕਿ ਫਲਾਨਾ ਇਦਾਂ ਵਾ ਉਦਾਂ ਵਾ, ਕਾਰਾਂ ਲੈ ਲਈ, 2 ਮੱਝਾਂ ਵਿੱਚ ਜਿੱਦਾਂ ਦੀ ਮਰਜ਼ੀ ਕਾਰ ਲੈ ਲਓ। ਇਹਨਾਂ ਦਾ ਤੇ ਇੰਨਾ ਕੁ ਫਾਇਦਾ ਵਾ ਤੇ ਮੈਂ ਦੱਸਾਂ ਕਿ ਅੱਜ ਵੀ ਉਹ ਕਦਾ ਕਰ ਲਾ ਤੇ ਆਪਣਾ ਸਵੇਰੇ ਸਵੇਰੇ ਸਾਡੇ ਘਰ ਦੇ ਨੇ ਮੱਖਣ ਮੁੱਖਣ ਰਿੜਕਣਾ, ਯਾਨੀ ਕਿ ਤਾਜ਼ੇ ਮੱਖਣ ਦੇ ਨਾਲ ਰੋਟੀ ਚੋਪੜ ਕੇ। ਲੋਕ ਤਰਸਦੇ ਇੱਥੇ ਵੈਸੇ ਘਿਓ ਵੇਖਣ ਨੂੰ, ਅਸੀਂ ਅੱਲਾ ਦੇ ਹੁਕਮ ਨਾਲ ਕਹਿ ਲਓ ਕਿ ਹੱਜ ਵੀ ਚੀਨੀ ਪਾ ਕੇ ਖਾਓ, ਜਿੱਦਾਂ ਮਰਜ਼ੀ ਖਾਓ। ਸਵੇਰੇ ਸਵੇਰੇ ਅੱਲਾ ਦੀ ਜ਼ਾਤ ਦਾ ਕਰਮ ਨਵਾਜ਼ੀ ਆ ਕਿ ਤਾਜ਼ੇ ਮੱਖਣ ਤੇ ਤਾਜ਼ੀ ਲੱਸੀ ਖਾਣ। ਲੱਸੀ ਕਿਤੇ ਛੋਟੀ ਨਿਅਮਤ ਅੱਲਾ ਦੀ ਜ਼ਾਤ ਪਾਕ ਦੀ। ਦੁੱਧ ਅਸੀਂ ਕਦੀ ਇਹਦੇ ਗਲਾਸਾਂ 'ਚ ਪੀਤਾ ਹੀ ਨਹੀਂ, ਇਹ ਇਹਨਾਂ ਦੀ ਬਰਕਤ ਹੈ ਕਿ ਅਸੀਂ ਮੱਗੇ 'ਚ ਦੁੱਧ, ਸਾਡੇ ਜਿੰਨੇ ਜੀ ਉਹਨਾਂ ਨੇ ਮੱਗੇ ਜਿੰਨਾ ਰੱਜ ਪੀਵੇ ਕੋਈ ਪੀਵੇ। ਇਹ ਸਾਰੀਆਂ ਇਹਨਾਂ ਦੀਆਂ ਬਰਕਤਾਂ। ਇਹਨਾਂ ਦੀ ਕਿਤੇ ਇੱਕ ਬਰਕਤ ਆ, ਕੋਈ ਜ਼ਰੂਰਤ ਪੈ ਗਈ ਇੱਕ ਦਾ ਡੰਗਰ ਵੇਚ ਕੇ ਤੂੰ ਜੋ ਮਰਜ਼ੀ ਲੈ ਲਾ। ਹੁਣ ਤੇ ਅੱਲਾ ਦੇ ਬੰਦੇ ਇੱਕ ਮੱਝ 6-7 ਲੱਖ ਦੀ। ਮੈਂ ਤੈਨੂੰ ਅੱਗੇ